ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਇਹਨਾਂ ਨੇ ਬਹੁਤ ਖਤਰਨਾਕ ਖੇਡ ਖੇਡਣੀ ਹੈ ਜੀ। ਭਗਵੰਤ ਮਾਨ ਤਾਂ ਮੀਅਰ ਇੱਕ ਪਪਟ ਹੈ ਔਰ ਕਿਉਂਕਿ ਆਲਰੇਡੀ 2027 ਦੀਆਂ ਚੋਣਾਂ ਨੇ, ਪੰਜਾਬ ਸਰਕਾਰ ਵੀ, ਔਰ ਇਹਦੇ 'ਚ ਕਈਆਂ ਦਾ ਇਹ ਕਹਿਣਾ ਹੁੰਦਾ ਕਿ ਜੀ ਜਦੋਂ ਤੁਸੀਂ ਇਹਨਾਂ ਨੂੰ ਬੀ ਟੀਮ ਕਹਿੰਦੇ ਹੋ ਬੀਜੇਪੀ ਦੀ, ਆਮ ਆਦਮੀ ਪਾਰਟੀ ਨੂੰ, ਇਹ ਤਾਂ ਇੱਕ ਦੂਜੇ ਦੇ ਖਿਲਾਫ ਕਿੰਨੇ ਕੇਸ ਅਰਵਿੰਦ ਕੇਜਰੀਵਾਲ ਦੇ ਬਣਾਏ, ਕਿਵੇਂ ਲੜਦੇ ਨੇ। ਇਹਨਾਂ ਦੀ ਜਿਹੜੀ ਲੜਾਈ ਸੱਤਾ ਦੀ ਹੈ ਉਹ ਸਿਰਫ ਪਾਵਰ ਗਵਰਨਿੰਗ ਦੀ ਹੈ, ਏਜੰਡਾ ਇੱਕੋ ਹੀ ਹੈ। ਇਸ ਲਈ ਤੁਹਾਨੂੰ ਕੋਈ ਨੀਤੀ ਵੀ ਆਮ ਆਦਮੀ ਪਾਰਟੀ ਦੀ ਬੀਜੇਪੀ ਨਾਲ ਡਿਫਰ ਕਰਦੀ, ਉਹ ਪਾਣੀਆਂ ਦਾ ਮੁੱਦਾ ਹੋਏ ਪੰਜਾਬ ਦਾ, ਪੰਜਾਬੀ ਜ਼ਬਾਨ ਦਾ ਹੋਏ, ਸਿੱਖੀ ਦਾ ਹੋਏ, ਈਵਨ ਜਿਨ੍ਹਾਂ ਨੂੰ ਤੁਸੀਂ NSA ਔਰ ਦੂਸਰਿਆਂ ਦੇ ਥੱਲੇ ਅੰਦਰ ਡੱਕਿਆ ਹੋਇਆ ਜਾਂ ਦੂਜੇ, ਹੁਣ ਇੱਕ ਪਾਸੇ ਰਵਨੀਤ ਬਿੱਟੂ ਵਰਗਾ ਬੁੱਚੜ ਬੇਨਤੇ ਦਾ ਪੋਤਾ ਕਹਿੰਦਾ ਕਿ ਜੀ ਕਿਉਂ ਨਹੀਂ ਅੰਮ੍ਰਿਤਪਾਲ ਸਿੰਘ ਆ ਸਕਦਾ ਪਾਰਲੀਮੈਂਟ ਜਾਂ ਦੂਜੇ, ਇਹ ਉਹਨਾਂ ਨੇ ਆਪਣੀ ਪੋਜੀਸ਼ਨ ਲਈ ਕਿਉਂਕਿ ਉਹਨਾਂ ਨੇ ਕੁਛ ਨਾ ਕੁਛ ਡਿਫਰੈਂਟ ਵੀ ਦਿਖਾਣਾ। ਦੇਖੋ ਜੀ ਅਸੀਂ ਤਾਂ ਕਿਹਾ ਸੀ, ਤੇ ਹੁਣ ਅਮਿਤ ਸ਼ਾਹ ਦੀ ਮਰਜ਼ੀ ਤੋਂ ਬਿਨਾ ਜਿਹੜਾ ਕੋਈ ਬਾਹਰ ਆ ਸਕਦਾ ਉਸ ਲੈਵਲ ਦਾ ਬੰਦਾ ਜਦੋਂ ਫੜਿਆ ਤੇ ਸਾਰਾ ਆਪਰੇਸ਼ਨ। ਸੋ ਇਹ ਬਿਲਕੁਲ ਇਨ ਕਾਹੂਟਸ ਨੇ, ਲੇਕਿਨ ਪ੍ਰਭਾਵ ਇਹ ਦਿੱਤਾ ਜਾਂਦਾ ਹੈ ਕਿ ਜੀ ਦੇਖੋ ਜਿਹੜਾ ਭਗਵੰਤ ਮਾਨ ਨੇ ਇਹ ਕਹਿ ਦਿੱਤਾ, ਭਗਵੰਤ ਮਾਨ ਨੇ ਉਹ ਕਹਿ ਦਿੱਤਾ। ਜੇ ਉਹਨਾਂ ਨੇ ਆਪਣਾ ਮੀਡੀਆ ਬਿਲਡ ਕੀਤਾ ਹੋਇਆ ਤੇ ਇਹਨਾਂ ਨੇ ਵੀ ਉਸ ਕਿਸਮ ਦੇ ਹੀ ਲੋਕ ਜਿਹੜੇ ਨੇ, ਤੁਹਾਨੂੰ ਇਹ ਇੱਥੇ ਬੈਠੇ ਵੀ ਕੋਈ ਪ੍ਰਾਈਮ ਏਸ਼ੀਆ TV ਦੇ ਨਾਂ ਥੱਲੇ ਕੋਈ ਦੂਜੇ ਤੀਜੇ ਉਸ ਕਿਸਮ ਦੇ ਹੀ ਲੋਕ ਮਿਲਣਗੇ ਜਿਹੜੇ ਲੱਗੇਗਾ ਜੀ ਬੜੀ ਨਿਊਟਰਲ ਇਹ ਕਵਰੇਜ ਕਰ ਰਹੇ ਨੇ, ਪਰ ਇਹ ਸਾਰੇ ਹਿੱਸੇਦਾਰ ਨੇ, ਭਾਗੀਦਾਰ ਨੇ। ਔਰ ਜੋ ਨਜ਼ਰ ਆ ਰਿਹਾ ਕਿ 2027 'ਚ ਪਾਵਰ ਕੈਪਚਰ ਕਰਨ ਦੇ ਲਈ ਬਾਈ ਹੁੱਕ ਔਰ ਬਾਈ ਕਰੁੱਕ ਕਿਸੇ ਹੱਦ ਤੱਕ ਵੀ ਇਹ ਜਾ ਸਕਦੇ ਨੇ। ਔਰ ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਡਿਫਾਈਂਸ ਦੇਣ ਵਾਲੇ ਨੇ, ਉਹਨਾਂ ਦੇ ਵਿੱਚ ਭਾਵੇਂ ਯੂਨੀਵਰਸਿਟੀ ਦੇ ਸਟੂਡੈਂਟਸ ਹੋਣ, ਉਹਨਾਂ ਦੇ ਵਿੱਚ ਭਾਵੇਂ ਕਿਸਾਨ ਹੋਣ, ਜਾਂ ਜਿਨ੍ਹਾਂ ਨੇ ਇਹਨਾਂ ਨੂੰ ਚੈਲੰਜ ਕੀਤਾ, ਉਹਨਾਂ ਦਾ ਜਿਹੜਾ ਉਹਨਾਂ 'ਚ ਇੱਕ ਵੱਡੀ ਖਾਸ ਤੌਰ 'ਤੇ ਯੰਗਸਟਰਸ, ਉਹਨਾਂ ਨੂੰ ਇਹ ਗੈਂਗਸਟਰ ਕਹਿ ਕੇ ਮਾਰਨਗੇ, ਬਾਕੀਆਂ ਦੇ ਖਿਲਾਫ ਕੇਸ ਰਜਿਸਟਰ ਕਰਨਗੇ। ਆਲਰੇਡੀ ਹਾਫ ਏ ਡਜ਼ਨ ਤੋਂ ਜ਼ਿਆਦਾ ਪੱਤਰਕਾਰਾਂ ਔਰ ਦੂਸਰਿਆਂ ਨੂੰ ਜਿਨ੍ਹਾਂ ਨੇ ਕੋਈ ਦੇ ਭਗਵੰਤ ਮਾਨ ਦਾ ਹੈਲੀਕਾਪਟਰ ਦਾ ਮਿਸਯੂਜ਼ ਦੇ ਉੱਤੇ ਕੀਤਾ, ਉਹਨਾਂ ਦੇ ਉੱਤੇ ਪਰਚੇ ਪਾਏ ਨੇ ਔਰ ਦੂਜੇ ਨੇ। ਸੋ ਇਹ ਇਹਨਾਂ ਦੀ 2026 ਵਰੇ ਦੀ ਨੀਤੀ ਜਿਹੜੀ ਹੈ ਉਹ ਗੌਰਵ ਯਾਦਵ ਦੇ ਮੂੰਹ ਰਾਹੀਂ ਇੱਕ ਡਿਫਰੈਂਟ ਪਰਸਪੈਕਟਿਵ ਦੇ ਵਿੱਚ ਭਾਵੇਂ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਹਕੀਕਤ ਅਨਫੋਲਡ ਹੋ ਰਹੀ।